ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਅਖੀਰਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਖਾਲਿਸਤਾਨੀ ਸੰਘਰਸ਼ ਦੇ ਯੋਧੇ ਵੱਲੋਂ ਦੁਨੀਆ ਭਰ ਦੇ ਸਿੱਖਾਂ ਅਤੇ ਪੰਥਕ ਜਥੇਬੰਦੀਆਂ ਨੂੰ ਖਾਲਿਸਤਾਨ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਲੜਨ ਦਾ ਸੱਦਾ ਦਿੱਤਾ ਗਿਆ ਸੀ। ਉਸ ਅਪੀਲ ਵਿੱਚ TV84 ਦੇ ਰੋਲ ਦੀ ਵੀ ਸ਼ਲਾਘਾ ਕੀਤੀ ਗਈ ਸੀ ਔਰ ਅੱਜ ਹਰ ਪੰਥ ਦਰਦੀ ਸਿੱਖ ਮਹਿਸੂਸ ਕਰਦਾ ਹੈ ਕਿ ਕੌਮੀ ਘਰ ਖਾਲਿਸਤਾਨ ਹਾਸਲ ਕਰਨ ਲਈ ਸਿੱਖ ਕੌਮ ਨੂੰ ਸਾਂਝਾ ਹਮਲਾ ਜਿਹੜਾ ਮਾਰਨਾ ਚਾਹੀਦਾ ਹੈ। ਅਸੀਂ ਇਸ ਖਾਲਿਸਤਾਨੀ ਵੀਰ ਦੀ ਅਪੀਲ ਦੀ ਜਿਹੜੀ ਹੈ ਪ੍ਰੋੜਤਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਿਹੜੇ ਹਾਲਾਤ ਸਾਡੇ ਗੁਆਂਢ 'ਚ ਨੇ, ਈਰਾਨ ਕ੍ਰਾਈਸਿਸ, ਜੋ ਨਵੇਂ ਵਰਲਡ ਆਰਡਰ ਦੀ ਗੱਲ ਜਦੋਂ ਹੁੰਦੀ ਹੈ ਕਿ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਆਰਡਰ ਬਣਿਆ ਉਹ ਖਤਮ ਹੋ ਗਿਆ ਔਰ ਨਵਾਂ ਬਣਨੇ, ਉਸ 'ਚ ਜ਼ਾਹਰ ਹੈ ਕਿ ਸਿੱਖ ਫੈਕਟਰ ਖਾਸ ਤੌਰ 'ਤੇ ਸਾਊਥ ਏਸ਼ੀਆ 'ਚ ਜਦੋਂ ਅਸੀਂ ਸਿੱਖਾਂ ਦੀ ਹੋਂਦ, ਸਾਡਾ ਇਤਿਹਾਸਕ ਰੋਲ 19th ਸੈਂਚਰੀ, 20th ਸੈਂਚਰੀ ਔਰ ਈਵਨ 1947 'ਚ ਜਦੋਂ ਕਿ ਨੈਗੋਸ਼ੀਏਸ਼ਨ ਫॉर ਟ੍ਰਾਂਸਫਰ ਆਫ ਪਾਵਰ ਹੋ ਰਹੀ ਸੀ, ਸਿੱਖਾਂ ਦੀ ਜਿਹੜੀ ਹੈ ਉਹ ਹੋਂਦ ਨੂੰ ਤੀਸਰੀ ਧਿਰ ਵਜੋਂ ਮਾਨਤਾ ਦਿੱਤੀ ਗਈ ਸੀ। ਇਸ ਲਈ ਸਿੱਖ ਨੁਮਾਇੰਦੇ ਵੀ ਰਾਊਂਡ ਟੇਬਲ ਕਾਨਫਰੰਸ 'ਚ ਕਾਂਗਰਸ ਔਰ ਮੁਸਲਿਮ ਲੀਗ ਦੇ ਨੁਮਾਇੰਦਿਆਂ ਦੇ ਨਾਲ ਲੰਡਨ ਪਹੁੰਚੇ ਸੀ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਸਾਡੀ ਲੀਡਰਸ਼ਿਪ ਨੇ ਉਸ ਮੌਕੇ ਨੂੰ ਜਿਹੜਾ ਗਵਾਇਆ। ਫਿਰ 47 ਤੋਂ 84 ਤੱਕ ਵਿਦਿਨ ਦਾ ਸਿਸਟਮ ਇੱਕ ਆਨਰੇਬਲ ਆਪਣਾ ਕਲਚਰ, ਆਪਣੀ ਸਕਾਫਤ, ਆਪਣੀ ਹੋਂਦ, ਆਪਣੀ ਬੋਲੀ, ਆਪਣਾ ਮਜ਼ਹਬ, ਆਪਣੀ ਆਰਥਕਤਾ ਬਚਾਉਣ ਦੇ ਲਈ ਇਹ ਕੋਸ਼ਿਸ਼ ਸੀ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੱਕ ਜਿਹੜੀ ਸਟਰਗਲ ਪਹੁੰਚੀ ਔਰ ਫਿਰ ਜੂਨ ਦੇ ਪਹਿਲੇ ਹਫਤੇ ਟੈਂਕਾਂ ਤੋਪਾਂ ਦੇ ਨਾਲ ਭਾਰਤੀ ਰਜੀਮ ਨੇ ਸਿੱਖਾਂ ਦੇ ਖਿਲਾਫ ਅਨਐਲਾਨੀਆਂ ਜੰਗ ਵਿੱਢੀ, ਜਿਹੜੀ ਸਾਡੀ ਐਗਜ਼ਿਸਟੈਂਸ ਨੂੰ ਹੀ ਖਤਮ ਕਰਨ ਦੀ ਜੰਗ ਸੀ। ਸੋ ਜ਼ਾਹਰ ਹੈ ਕਿ ਵੀ ਇਹ ਫੈਸਲਾ ਜਿਹੜਾ ਆਲਰੇਡੀ ਸਿੱਖ ਤਾਂ ਇੱਕ ਸੋਵਰਨ ਕੌਮ ਦੇ ਤੌਰ 'ਤੇ ਇੱਕ ਇੰਡੀਪੈਂਡੈਂਟ ਐਮਪਾਇਰ ਦੇ ਮਾਲਕ 1849 ਤੱਕ ਸੀ, ਲੇਕਿਨ ਫਿਰ ਵੀ ਵਿਦਨ ਦਾ ਇੰਡੀਅਨ ਸਿਸਟਮ ਵੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇੱਕ ਇਸ ਕਿਸਮ ਦਾ ਮੌਕਾ ਸੀ ਕਿ ਵੀ ਸਿੱਖ ਆਨਰ ਨਾਲ ਜੀ ਸਕਣ ਜੇ ਇਹ ਹੱਕ ਸਾਨੂੰ ਜੋ ਉਹਦੇ 'ਚ ਕਹਿ ਗਏ ਸੀ ਦਿੱਤੇ ਜਾਣ। ਲੇਕਿਨ ਫਿਰ ਅਸੀਂ ਜਦੋਂ ਸੰਤ ਪਿੰਡਾਂ ਵਾਲਿਆਂ ਨੂੰ ਕੋਟ ਕਰਦੇ ਹਾਂ, ਇਸ ਲਈ ਨਹੀਂ, ਮੈਂ ਪਿਛਲੇ ਦਿਨਾਂ 'ਚ ਇੱਕ ਸਿੱਖ ਵਕੀਲ ਦਾ ਇੰਟਰਵਿਊ TV84 ਤੇ ਚੱਲ ਰਿਹਾ ਸੀ, ਉਹ ਕਹਿੰਦਾ ਜੀ ਜੇ ਸੰਤ ਨਾ ਕਹਿੰਦੇ ਕਿ ਜੀ ਖਾਲਿਸਤਾਨ, ਫਿਰ ਅਸੀਂ ਨਹੀਂ ਸੀ ਖਾਲਿਸਤਾਨ ਮੰਗਣਾ। ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਅਲਟੀਮੇਟਲੀ ਗੱਲ ਇਹ ਸੀ ਕਿ ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਲਈ ਧਰਮ ਯੁੱਧ ਮੋਰਚਾ ਲਾਇਆ ਗਿਆ ਸੀ। ਸਿੱਖ ਤਾਂ ਸੋਵਰਨ ਨੇ, ਇਹ ਲਾਸਟ ਅਟੈਂਪਟ ਸੀ ਕਿ ਵੀ ਟਰੂਲੀ ਫੈਡਰਲ ਸਿਸਟਮ ਜੇ ਖਾਲਸਾ ਜੀ ਕੇ ਬੋਲਬਾਲੇ ਦਾ ਤੁਹਾਡਾ ਬਣ ਜਾਏ ਤੇ ਅਸੀਂ ਜਿਹੜਾ ਉਹ ਉਸ ਨੂੰ ਵੀ ਐਕਸੈਪਟ ਕਰ ਲਾਂਗੇ। ਲੇਕਿਨ ਜ਼ਾਹਰ ਸੀ ਕਿ ਵੀ ਜੇ ਉਹਨਾਂ ਨੇ ਟਾਰਗੇਟ ਹੀ ਅਲਟੀਮੇਟਲੀ ਸਾਡੇ ਖਿਲਾਫ ਜੰਗ ਹੀ ਐਲਾਨ, ਫਿਰ ਅਸੀਂ ਖਾਲਿਸਤਾਨ ਤੋਂ ਘੱਟ ਕੁਛ ਵੀ ਨਹੀਂ ਕਬੂਲਾਂਗੇ। ਸੋ ਇਹ ਉਹਦਾ ਲੌਜਿਕ ਹੈ ਔਰ ਜ਼ਾਹਰ ਹੈ ਕਿ ਵੀ ਇਹਨਾਂ 42 ਸਾਲਾਂ 'ਚ ਆਲਮੋਸਟ ਸਾਡੇ ਸੰਘਰਸ਼ ਨੇ, ਸਾਡੇ ਸੰਘਰਸ਼ੀ ਯੋਧਿਆਂ ਨੇ ਆਪਣੇ ਜੌਹਰ ਦਿਖਾਏ ਨੇ। ਅੱਜ ਵੀ ਭਾਵੇਂ ਕੋਈ ਰਾਵੀ ਦੇ ਆਰ ਹੈ, ਕੋਈ ਰਾਵੀ ਦੇ ਪਾਰ ਹੈ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਇਸ ਪਾਸੇ ਲਾਈਆਂ ਨੇ, ਉਹ ਕਦੇ ਵੀ ਜਦੋਂ ਵੇਲਾ ਮੌਕੇ ਦਾ ਆਇਆ ਹੱਥੋਂ ਹੱਥ ਜੰਗ ਵਾਲਾ ਵੀ ਕੁਰਬਾਨੀ ਤੋਂ ਪਿੱਛੇ ਹਟਣ ਵਾਲੇ ਨਹੀਂ ਨੇ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਇੱਕ ਪਾਸੇ ਇਹ ਸਟਰਗਲ ਖਾਲਿਸਤਾਨ ਰੈਫਰੈਂਡਮ ਰਾਹੀਂ ਇੰਟਰਨੈਸ਼ਨਲੀ ਹਾਈਲਾਈਟ ਹੋਈ। ਪੰਜਾਬ ਦੇ ਵਿੱਚ ਬੇਸ਼ੱਕ ਕਿਸਾਨੀ ਸੰਘਰਸ਼ ਦਾ ਆਧਾਰ 3 ਖੇਤੀ ਕਾਨੂੰਨ ਸੀ, ਲੇਕਿਨ ਉਹਨੇ ਸਿੱਖ ਜਲਵਾ, ਕਿਉਂਕਿ ਉੱਥੇ ਸਿੱਖੀ ਹੀ ਮੋਟੀਵੇਸ਼ਨਲ ਫੋਰਸ ਸੀ, ਉਹ ਸਿੱਖੀ ਦਾ ਹੀ ਕ੍ਰਿਸ਼ਮਾ ਸੀ ਔਰ ਸਿਸਟਮ ਨੇ ਵੀ ਸਿੱਖੀ ਦੇ ਅੱਗੇ ਹੀ ਆ ਗਿਆ। ਹਾਲਾਂ ਕਾਮਰੇਡਾਂ ਨੇ ਉਹਦਾ ਮੁੜ ਕੇ ਕੀ ਹਾਲ ਕੀਤਾ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਇਸ ਨਵੇਂ ਬਦਲ ਰਹੇ ਵਰਲਡ ਆਰਡਰ 'ਚ ਸਿੱਖਾਂ ਦੀ ਆਲਰੇਡੀ ਹੋਂਦ, ਜਿਹੜੀ ਕਿ ਦੁਨੀਆ ਦੇ 130 ਤੋਂ ਜ਼ਿਆਦਾ ਮੁਲਕਾਂ 'ਚ ਸਾਡੇ ਗੁਰਦੁਆਰੇ, ਸਾਡੀ ਵੱਡੀ ਗਿਣਤੀ 5 ਮਿਲੀਅਨ ਦੇ ਲਗਭਗ ਸਿੱਖ ਡਾਇਸਪੋਰਾ, ਜਿਸ ਨੇ ਆਪਣੀ ਹੋਂਦ ਆਪੋ ਆਪਣੇ ਮੁਲਕਾਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ, ਹਿਊਮੈਨੀਟੇਰੀਅਨ ਏਡ ਦੇ ਨਾਲ ਵੀ, ਦੂਸਰਿਆਂ ਦੇ ਨਾਲ ਵੀ ਬਣਾਈ ਹੈ। ਹੁਣ ਜਿਹੜੀ ਗੱਲ ਆਪਣੇ ਸਾਡੇ ਸੰਘਰਸ਼ੀ ਯੋਧੇ ਨੇ
ਆਪਣੀ ਜਿਹੜੀ ਹੈ ਉਹ ਉਸ ਵੀਡੀਓ ਦੇ ਵਿੱਚ ਕੀਤੀ, ਜਿਹੜਾ ਮੈਸੇਜ ਸੀ ਸਿੱਖ ਕੌਮ ਦੇ ਨਾਂ ਕਿ ਭਾਈ ਜੇ ਅੱਜ ਜਦੋਂ ਅਸੀਂ ਹਾਲਾਤ ਇਹ ਦੇਖ ਰਹੇ ਹਾਂ ਵੀ ਇਸ ਪਾਸੇ ਵੱਲ ਜਾ ਰਹੇ ਨੇ, ਸਾਨੂੰ ਸੱਦਾ ਮਿਲਦਾ ਕਿ ਆਓ ਤੁਹਾਡੇ ਜਿਹੜਾ ਮੁਲਕ ਦੇ ਲਈ ਜਾਂ ਤੁਹਾਡੇ ਨੁਮਾਇੰਦਗੀ ਤੇ ਸਾਡੇ ਕੋਲ ਕਿਹੜਾ ਨੈਟਵਰਕ ਹੈ, ਕਿਹਦੇ ਰਾਹੀਂ ਹੈ। ਸੋ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਉਸ ਆਬਜ਼ਰਵੇਸ਼ਨ ਰਾਹੀਂ ਜਿਹੜੀਆਂ ਸੰਘਰਸ਼ੀਲ ਧਿਰਾਂ ਨੇ ਉਹ ਪੰਜਾਬ ਦੇ ਵਿੱਚ ਪੋਲੀਟੀਕਲੀ ਭਾਈ ਅੰਮ੍ਰਿਤਪਾਲ ਸਿੰਘ ਹੋਣ, ਰਿਲੀਜੀਅਸਲੀ ਔਰ ਸਿਧਾਂਤ ਵਾਈਜ਼ ਦਲ ਖਾਲਸਾ ਹੋਏ, ਬਾਹਰ ਭਾਈ ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖਸ ਫਾਰ ਜਸਟਿਸ ਖਾਲਿਸਤਾਨ ਰੈਫਰੈਂਡਮ ਦੇ ਥੱਲੇ ਹੋਏ, ਤੇ ਮੀਡੀਆ ਦੇ ਹਵਾਲੇ ਨਾਲ ਉਹਨਾਂ ਨੇ ਸਿੱਖ ਸਿਆਸਤ ਦੀ ਗੱਲ ਕੀਤੀ, TV 84 ਦੀ ਗੱਲ ਕੀਤੀ। ਸੋ ਉਹ ਇੱਕ ਜਨਰਲ ਇਹ ਨਹੀਂ ਹੈ ਕਿ ਵੀ ਜਿਹਦਾ ਜ਼ਿਕਰ ਨਹੀਂ ਕੀਤਾ ਉਹ ਕੋਈ ਉਸ ਚੋਂ ਬਾਹਰ ਹੋ ਗਏ, ਜਾਂ ਜਿਨ੍ਹਾਂ ਦਾ ਕੀਤਾ ਉਹਨਾਂ ਦਾ ਕੋਈ ਜਿਹੜਾ ਉਹੀ ਨੇ। ਮਕਸਦ ਉਹਨਾਂ ਦਾ ਇਹ ਸੀ ਕਿ ਵੀ ਇੱਕ ਰੋਲ ਨਿਰਧਾਰਿਤ ਕਰ ਲਏ ਜਾਣ, ਜਿਹੜਾ ਜਿਸ ਪਾਸੇ ਹੈ, ਜਿਨ੍ਹਾਂ ਦੀਆਂ ਸੇਵਾਵਾਂ ਨੇ ਜਾਂ ਜਿਨ੍ਹਾਂ ਨੇ ਆਲਰੇਡੀ ਜਿਸ ਪਾਸੇ ਆਪਣੀ ਪਛਾਣ ਬਣਾਈ ਹੈ, ਉਹ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨ, ਕੋਈ ਆਪਸੀ ਸੈਟਅਪ ਹੋਏ, ਤਾਂ ਕਿ ਕਿਸੇ ਵੀ ਜਿਹੜੀ ਓਪਰਚੁਨਿਟੀ ਸਾਡੇ ਲਈ ਜਦੋਂ ਨਿਕਲਦੀ ਹੈ ਉਸ ਨੂੰ ਇੱਕ ਪ੍ਰਾਪਤੀ ਦੇ ਤੌਰ ਦੇ ਉੱਤੇ ਕੀਤਾ ਜਾ ਸਕੇ। ਸੋ ਇਸ ਦੇ ਉੱਤੇ ਸਾਡੇ ਤੱਕ ਵੀ ਉਹ ਵੀਡੀਓ ਪਹੁੰਚੀ, ਮੈਂ ਐਪਰੀਸ਼ੀਏਟ ਕਰਦਾ ਹਾਂ ਕਿ ਭਾਈ, ਔਰ ਜਿਹੜੀ ਗੱਲ ਇਸ ਵੀਰ ਨੇ ਕੀਤੀ ਹੈ ਇਹ ਇਨਫੈਕਟ ਹਰ ਪੰਥ ਦਰਦੀ ਹੈ ਮਹਿਸੂਸ ਕਰਦਾ ਹੈ ਕਿ ਵੀ ਜੇ ਅਸੀਂ ਇਸ ਵੇਲੇ ਵੀ, ਜਦੋਂ ਕਿ ਸਾਡੀ ਵੀ ਐਗਜ਼ਿਸਟੈਂਸ ਦੀ ਲੜਾਈ ਹੀ ਹੈ ਪਿਛਲੇ 4 ਦਹਾਈਆਂ ਤੋਂ ਜ਼ਿਆਦਾ ਤੋਂ, ਔਰ ਇਹ ਠੀਕ ਹੈ ਵੀ ਇੱਕ ਸਟੇਜ ਹੁੰਦੀ ਹੈ ਜਦੋਂ ਤੁਹਾਡੇ ਕੋਲ ਓਪਰਚੁਨਿਟੀ ਆਉਂਦੀ ਹੈ, ਉਹ ਤੁਹਾਡੀ, ਹੁਣ ਜਦੋਂ ਅਸੀਂ ਵੱਡੇ ਘੱਲੂਘਾਰੇ ਦੇ ਵੇਲੇ ਦੀ ਗੱਲ ਕਰਦੇ ਹਾਂ ਕਿ ਹਾਲਾਂ ਉਸ ਵੇਲੇ ਬਹੁਤ ਸਾਰੇ ਜਿਹੜੇ ਨਾਲ ਸਨ ਉਹ ਗ੍ਰਸਤੀ ਪਰਿਵਾਰ, ਬਜ਼ੁਰਗ, ਬੀਬੀਆਂ, ਬੱਚੇ ਜਿਹੜੇ ਮਾਰੇ ਗਏ, ਲੇਕਿਨ ਜਿਹੜਾ ਸੰਘਰਸ਼ਸ਼ੀਲ ਖਾਲਸਾ ਸੀ ਉਸ ਵੇਲੇ, ਜਿਹੜਾ ਕੁੱਪ ਔਰ ਹੀੜੇ ਦੇ ਉਸ ਮੀਲਾਂਬਾਦੀ ਉਸ ਘੇਰੇ ਦੇ ਵਿੱਚ ਅਬਦਾਲੀ ਫੋਰਸਿਸ ਨੇ ਘੇਰਿਆ, ਔਰ ਉਦੋਂ ਵੀ ਜਦੋਂ ਜੰਗ ਦੀ ਸਟ੍ਰੈਟਜੀ ਕੀ ਹੋਏ, ਔਰ ਜਦੋਂ ਇਹ ਡਿਸਕਸ ਜੱਸਾ ਸਿੰਘ ਆਹਲੂਵਾਲੀਆ ਨੂੰ ਪੁੱਛਿਆ ਗਿਆ ਸੀ ਕਿ ਵੀ ਕਿਵੇਂ, ਕਿਉਂਕਿ ਮਿਸਲਾਂ ਤਾਂ ਉਦੋਂ ਮਿਸਲ ਪੀਰੀਅਡ ਸੀ 1762 ਦੇ ਅਸੀਂ ਗੱਲ ਕਰ ਰਹੇ ਹਾਂ, 1761-62 ਦੀ ਮਿਸਲਾਂ ਆਪਣੇ ਝੰਡੇ ਥੱਲੇ ਲੜਦੀਆਂ ਸੀ ਕਿ ਵੀ ਕਿਵੇਂ ਅਸੀਂ, ਉਹਨਾਂ ਨੇ ਕਿਹਾ ਵੀ ਨਹੀਂ, ਮਿਸਲ ਵੰਡ ਅਬ ਕਬ ਹੂ ਨਾ ਪਾਓ, ਰਲ ਮਿਲ ਕੇ ਪੰਥ ਬਚਾਓ। ਇਸ ਵੇਲੇ ਲੜਾਈ ਤੁਹਾਡੀ ਸਰਵਾਈਵਲ ਦੀ ਹੈ, ਇਸ ਵੇਲੇ ਮਿਸਲਾਂ ਦੇ ਉਸ ਡਿਵੀਜ਼ਨ 'ਚ ਮਤ ਆਓ, ਇਸ ਵੇਲੇ ਟੂਗੈਦਰਨੈਸ ਨਾਲ ਲੜੀਏ। ਔਰ ਅਸੀਂ ਦੇਖਦੇ ਹਾਂ ਵੀ ਖੂਨ ਤਾਂ ਡੁੱਲਿਆ ਬਹੁਤ, ਇੱਕ ਦਿਨ ਦੇ ਵਿੱਚ ਸਵੇਰੇ ਸੂਰਜ ਚੜ੍ਹਨ ਤੋਂ ਡੁੱਬਣ ਤੱਕ 30 ਤੋਂ 40 ਹਜ਼ਾਰ ਸਿੱਖ ਮਾਰੇ ਗਏ, ਜੋ ਉਸ ਵੇਲੇ ਦੇ ਉਸ ਐਕਟਿਵ ਉਹਨਾਂ ਜਥਿਆਂ ਦੀ ਅੱਧਾ ਹਿੱਸਾ ਸੀ, ਤੇ ਜਿਹੜੇ ਸਰਵਾਈਵ ਕੀਤੇ ਉਹਨਾਂ 'ਚੋਂ ਵੀ ਕੋਈ ਵੀ ਐਸਾ ਨਹੀਂ ਸੀ ਜਿਹਦੇ ਜ਼ਖਮ ਨਾ ਹੋਏ, ਲੇਕਿਨ ਵਿਦਿਨ ਮੰਥਸ ਜਿਹੜਾ ਉਹ ਟੂਗੈਦਰਨੈਸ ਉਹਦੇ 'ਚੋਂ ਨਿਕਲੀ, ਕੁਰਬਾਨੀ 'ਚੋਂ, ਡੁੱਲੇ ਖੂਨ 'ਚੋਂ, ਉਸੇ ਅਬਦਾਲੀ ਨੂੰ ਡਿਫੀਟ ਕੀਤਾ, ਲਾਹੌਰ ਤੱਕ ਪਹੁੰਚ ਗਏ। ਔਰ ਫਿਰ ਇਹ ਇੱਕ ਇਤਿਹਾਸ ਹੈ ਆਪਣੇ ਆਪ 'ਚ ਕਿ ਕਿਵੇਂ ਜਮਨਾ ਤੋਂ ਲੈ ਕੇ ਤੇ ਉਹ ਦਰਿਆਏ ਇੰਡਸ ਤੱਕ, ਅਟਕ ਤੱਕ, ਫਿਰ ਅਟਕ ਤੋਂ ਪਾਰ ਵੀ ਦਰਿਆ ਖੈਬਰ ਤੱਕ ਖਾਲਸੇ ਦੀਆਂ ਗੂੰਜਾਂ ਪਈਆਂ। ਸੋ ਇਹੀ ਜਿਹੜੀ ਵੀਰ ਦਾ ਲਬੋ ਲਬਾਬ ਹੈ ਗੱਲ ਕਹਿਣ ਦਾ, ਉਹ ਇਹੀ ਹੈ ਕਿ ਵੀ ਇਸ ਵੇਲੇ ਸਾਡੇ ਕੋਲ ਇੱਕ ਓਪਰਚੁਨਿਟੀ ਆ ਰਹੀ ਹੈ। ਇਹ ਨਾ ਹੋਏ ਵੀ ਜਿਵੇਂ ਅਸੀਂ 47 ਦੌਰ ਦੀ ਲੀਡਰਸ਼ਿਪ ਨੂੰ ਦੋਸ਼ ਦਿੰਦੇ ਹਾਂ ਕਿ ਭਾਈ ਦੇਖੋ ਉਹਨਾਂ ਦੇ ਕੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਸੀ, ਉਧਰ ਗਾਂਧੀ, ਨਹਿਰੂ, ਪਟੇਲ ਵਰਗੇ ਲੋਕ ਜਿਹੜੇ ਸੀ ਉਹ ਸੀ, ਔਰ ਸਾਡੀ ਲੀਡਰਸ਼ਿਪ ਜਿਹੜੀ ਨਾਅਹਿਲ ਸੀ ਉਸ ਨੂੰ ਸਮਝ ਨਹੀਂ ਸਕੀ ਉਹ ਸਾਰਿਆਂ ਨੂੰ, ਔਰ ਇੱਕ ਗੁਲਾਮੀ 'ਚੋਂ ਨਿਕਲ ਕੇ ਫਰੰਗੀ ਦੀ ਅਸੀਂ ਜਿਹੜੀ ਹੈ ਉਹ ਹਿੰਦੂਆਂ ਦੀ ਗੁਲਾਮੀ 'ਚ ਆ ਗਏ। ਤੇ ਕੱਲ੍ਹ ਨੂੰ ਸਾਡੀਆਂ ਜਨਰੇਸ਼ਨ ਵੀ ਸਾਨੂੰ ਕਿ ਭਾਈ ਤੁਹਾਡੇ ਕੋਲ ਇੱਕ ਓਪਰਚੁਨਿਟੀ ਸੀ, ਤੁਸੀਂ ਝੰਡੇ ਵੀ ਚੁੱਕੇ ਹੋਏ ਸੀ, ਕੁਰਬਾਨੀਆਂ ਵੀ ਕੀਤੀਆਂ ਹੋਈਆਂ ਸੀ, ਲੇਕਿਨ ਤੁਸੀਂ ਇੱਕ ਦੂਸਰੇ ਦੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਨਹੀਂ ਸੀ, ਤੁਸੀਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨ ਨੂੰ ਤਿਆਰ ਨਹੀਂ ਸੀ। ਨਤੀਜੇ ਦੇ ਤੌਰ ਤੇ ਓਪਰਚੁਨਿਟੀ ਨੇ ਤੁਹਾਡੇ ਦਰਵਾਜ਼ੇ ਤੇ ਦਸਤਕ ਦਿੱਤੀ, ਪਰ ਤੁਸੀਂ ਦਰਵਾਜ਼ਾ ਨਹੀਂ ਖੋਲ੍ਹਿਆ। ਸੋ ਜਿੱਥੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਇਸ ਮੈਸੇਜ ਨੂੰ, ਉੱਥੇ ਅਸੀਂ ਇੰਡੀਵਿਜੂਅਲੀ ਵੀ ਹਮੇਸ਼ਾ ਹੀ, ਹਾਲਾਂ ਕੋਈ ਵੀ ਪਿਛਲੇ 4 ਦਹਾਈਆਂ ਤੋਂ ਪੰਥਕ ਪਿੜ 'ਚ ਹੁੰਦੇ ਆ, ਅਸੀਂ ਹਮੇਸ਼ਾ ਹੀ ਟੂਗੈਦਰਨੈਸ ਔਰ ਸਾਂਝ, ਅਸੀਂ ਇਹ ਸਮਝਦੇ ਹਾਂ ਵੀ ਕੌਮ ਦਾ ਸਾਂਝਾ ਕੰਮ ਹੈ। ਕੌਮ ਦੇ ਵਿੱਚ ਹਰ ਕਿਸਮ ਦਾ ਟੈਲੈਂਟ ਮੌਜੂਦ ਹੈ, ਗੁਰੂ ਦੀ ਰਹਿਮਤ ਹੈ, ਅਸੀਂ ਕਮਜ਼ੋਰੀਆਂ ਦੇ ਬਾਵਜੂਦ
ਸਿੱਖ ਕੌਮ ਦੇ ਵਿੱਚ ਬਹੁਤ ਖੂਬੀਆਂ ਨੇ ਔਰ ਇਹ ਉਹ ਮੌਕਾ ਹੈ ਜਦੋਂ ਕਿ ਅਸੀਂ ਵੀ ਐਗਰੀ ਟੂ ਡਿਸਐਗਰੀ, ਜਿਨ੍ਹਾਂ ਚੀਜ਼ਾਂ ਨਾਲ ਨਹੀਂ ਸਹਿਮਤੀ ਹੈ, ਠੀਕ ਹੈ, ਹਰ ਇੱਕ ਦੀ ਅਪਰੋਚ ਕੁਝ ਮੁੱਦਿਆਂ ਤੇ ਵੱਖਰੀ ਹੋ ਸਕਦੀ ਹੈ, ਲੇਕਿਨ ਇਹ ਮੌਕਾ ਹੈ ਕਿ ਜਿਹਦੇ 'ਚ ਅਸੀਂ ਸਿਰ ਜੋੜ ਕੇ ਬੈਠ ਕੇ ਇਸ ਗੱਲ ਦੇ ਉੱਤੇ ਫੋਕਸ ਰੱਖ ਕੇ ਬਾਕੀ ਮਤਭੇਦਾਂ ਵਾਲਾ ਪਟਾਰੀ ਬਾਹਰ ਰੱਖ ਕੇ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਔਰ ਅਸੀਂ ਫੁੱਲੀ ਐਂਡੋਰਸ ਕਰਦੇ ਹਾਂ, ਪ੍ਰੋੜਤਾ ਕਰਦੇ ਹਾਂ ਇਸ ਵੀਰ ਦੀ ਅਪੀਲ ਦੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨਿਊ ਲੈਣ ਜਾ ਰਹੇ ਹਾਂ। ਸਾਡੇ ਪਹਿਲੇ ਵਿਊਅਰ ਨੇ ਸੋਹਲ ਮਹਿਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ ਔਰ ਮਨਦੀਪ ਬਾਜਵਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸ਼ਿੰਦਾ ਸਿੰਘ ਜੀ ਵੀ, ਸ਼ਰਦਾ ਸਿੰਘ ਜੀ ਵੀ, ਔਰ ਅਮਰਜੀਤ ਸੈਣੀ ਜੀ ਵੀ, ਔਰ ਮੁਹੰਮਦ ਯਾਕੂਬ ਜੀ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜ਼ਿੰਦਾਬਾਦ ਜ਼ਿੰਦਾਬਾਦ। ਸੋ ਜੈਦਵਾਲ ਜੀ ਵੀ, ਔਰ ਇਸੇ ਤਰ੍ਹਾਂ ਟੋਨੀ ਢੀਂਡਸਾ जी भी। फिर मोहम्मद याकूब जी कहते हैं डॉक्टर साहब कुछ तो लोग कहेंगे, लोगों का तो कहना है, और आप बस खालिस्तान के ख्याल के लिए ही काम करते रहें या कायमी के लिए। और फिर कहते हैं हाँ जी, और फिर कहते हैं कि जी चाइना खामोशी से देख रहा है और बहुत बड़ी ताकत बन चुका है। और फिर नासर चौधरी जी राणे भी ਜਿਹੜਾ ਉਰਦੂ ਦੇ ਵਿੱਚ ਲਿਖਿਆ, ਸਾਨੂੰ ਵੀ ਉਰਦੂ ਨਹੀਂ ਆਉਂਦੀ, ਰੋਮਨ ਪੰਜਾਬੀ 'ਚ ਲਿਖ ਦਿਓ ਤੇ ਬੜੀ ਤੁਹਾਡੀ ਮਿਹਰਬਾਨੀ ਹੋਗੀ, ਜਾਂ ਇੰਗਲਿਸ਼ ਵਿੱਚ। और फिर इस तरह मोहम्मद याकूब जी कहते हैं मेरे ख्याल में ईरान किसी की बात नहीं सुनेगा, क्योंकि ईरान बदले की आग में जल रहा है और ईरान में बहुत ज़्यादा तबाही हो चुकी है, सो यूएसए की वजह से। ਦੇਖੋ ਯਾਕੂਬ ਸਾਹਿਬ, ਅਲਟੀਮੇਟਲੀ ਵਰਲਡ ਵਾਰਸ ਵੀ ਹੋਈਆਂ, ਤਬਾਹੀਆਂ ਵੀ ਹੋਈਆਂ, ਫਾਈਨਲੀ ਤਾਂ ਡਾਇਲੌਗ ਹੀ ਹੁੰਦਾ ਹੈ। ਔਰ ਉਹ ਮੇਰਾ ਖਿਆਲ ਹੈ ਵੀ ਈਰਾਨ ਫਰੋਮ ਏ ਸਟਰੈਂਥ ਗੱਲਬਾਤ ਕਰਨਾ ਚਾਹੁੰਦਾ, ਔਰ ਆਲਰੇਡੀ ਈਰਾਨ ਦੇ ਕੋਲ ਇਸ ਵੇਲੇ ਉਹ ਜਿਹੜੀ ਹੈ ਸਟੇਟ ਆਫ ਹਾਰਮੂਸ ਹੋਏ ਜਾਂ ਉਸ ਦੇ ਕੋਲ ਓਵਰਆਲ ਜਿਹੜਾ ਜ਼ਖੀਰਾ ਹੈ ਮਿਸਾਈਲਾਂ ਦਾ ਔਰ ਡਰੋਨਸ ਦਾ, ਉਹਦੀ ਸਟਰੈਂਥ ਨੇ, ਔਰ ਗਰਾਊਂਡ ਦੇ ਉੱਤੇ ਵੀ ਉਹਨਾਂ ਦੇ ਕੋਲ ਫੌਜ ਹੈ। ਸੋ ਉਹ ਫਾਈਨਲ ਗੱਲਬਾਤ ਕਰਨਗੇ, ਪਰ from the position of strength। बिल्कुल। फिर कहते हैं कि ईरान कहता है कि हम तो डूबे हैं सनम, तुमको भी ले डूबेंगे। ईरान का मकसद अब सिर्फ बदला लेना ही है, दोनों के बदला ले सकेगा कि नहीं। नहीं, देखो ईरान वो बड़े जिस ਈਵਨ ਇਹਨਾਂ 24-25 ਦਿਨਾਂ ਦੇ ਵਿੱਚ ਜਿਸ ਸਿਆਣਪ ਨਾਲ ਉਹਨਾਂ ਨੇ ਟਾਰਗੇਟ ਚੁਣੇ ਨੇ, ਜਿਵੇਂ ਉਹਨਾਂ ਦੀਆਂ ਬਰੀਫਿੰਗਸ ਨੇ, ਪੋਲੀਟੀਕਲੀ ਬਹੁਤ ਮੈਚੁਰ ਨੇ। ਉਹ ਤਾਂ ਇੱਥੋਂ ਵਾਲਿਆਂ ਦਾ ਸਾਡਾ ਨੈਰੇਟਿਵ ਡਿਫਰੈਂਟ ਹੋ ਸਕਦਾ ਹੈ, ਅਲਟੀਮੇਟਲੀ ਜਿਹੜਾ ਸਮਝੌਤਾ ਹੋਏਗਾ ਔਰ ਈਰਾਨ ਵਿਲ ਕਮ ਆਊਟ ਮੋਰ ਸਟਰੋਂਗਰ ਦੈਨ ਬਿਫੋਰ। ਜੀ ਨਾਸਰ ਚੌਧਰੀ ਇੱਕ ਓਂਕਾਰ ਕਹਿੰਦੇ ਨੇ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹਾਂਜੀ ਜਿਹੜੇ ਮੁਹੰਮਦ ਯਾਕੂਬ ਜੀ ਕਹਿੰਦੇ ਇਫ ਯੂ लाइक इट और नॉट, खालिस्तान बनकर ही रहेगा। जी 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 हाँ जी। और नासर चौधरी जी खालिस्तान कहते ज़रूर बनेगा, और फिर आपस ਵਿੱਚ ਇਹਨਾਂ ਦੇ ਚੈਟ ਕਰ ਰਹੇ ਨੇ ਇੱਕ ਦੂਸਰੇ ਦੇ ਨਾਲ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹਾਂਜੀ ਨਾਸਰ ਚੌਧਰੀ ਜੀ ਕਹਿੰਦੇ ਨੇ ਰਮੇਸ਼ ਅਰੋੜਾ ਨੂੰ ਲਾਹੌਰ ਵਿੱਚ ਖਾਲਿਸਤਾਨ ਦਫ਼ਤਰ ਖੋਲ੍ਹਣਾ ਚਾਹੀਦਾ ਹੈ। ਉਹ ਹੁਣ ਮਿਨਿਸਟਰ ਨੇ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਖੋਲ੍ਹ ਦੇਣ ਦਾ ਬਹੁਤ ਵਧੀਆ, ਪਰ ਲੱਗਦਾ ਨਹੀਂ ਹੈ, ਕਿਉਂਕਿ ਜਦੋਂ ਤੱਕ ਪਾਕਿਸਤਾਨ ਦੀ ਆਫੀਸ਼ੀਅਲ ਨੀਤੀ ਨਹੀਂ ਹੋਏਗੀ ਕਿ ਵੀ ਖਾਲਿਸਤਾਨ ਨੂੰ ਮਾਨਤਾ ਦੇਣੀ ਹੈ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਵੀ ਉੱਥੇ ਆਫੀਸ਼ੀਏਟ ਕਿਸੇ ਨੂੰ ਕਰਨ ਦੇਣਗੇ। ਆਗਾ ਗੁਲ ਜੀ ਕਹਿੰਦੇ ਨੇ ਸਲਾਮ ਵਾਹਿਗੁਰੂ, ਹੈਲਪ ਆਵਰ ਡਾਕਟਰ ਸਾਹਿਬ ਐਂਡ ਬਾਜੀ ਕੌਰ ਟੂ ਰੀਅਲੀ ਦਾ ਟਰੂਥ ਟੂ ਦਾ ਵਰਲਡ, ਐਂਡ ਵੀ ਆਲ ਪ੍ਰੇ and that unity between Pakistan and you all to bring love and peace in the world. You both are the best. Thank you so much। ਹੁਣ ਆਪਾਂ ਦੂਸਰੇ ਆਪਣੇ ਚੈਨਲ ਤੇ ਚੱਲਦੇ ਹਾਂ, TV 84 USA ਤੇ, ਉੱਥੇ ਵੀ ਸਾਡੇ ਵਿਊਅਰ ਸਾਨੂੰ ਦੇਖ ਰਹੇ ਨੇ। ਸੋ ਉਹਨਾਂ ਦੇ ਵੀ ਜਿਹੜੇ ਆਪਾਂ ਦੇਖ ਰਹੇ ਨੇ, ਡੀਕ ਨਹੀਂ ਰਹੇ ਨਹੀਂ, ਸਵਾਲ ਤੁਸੀਂ ਸਵਾਲ ਪੜੋਗੇ ਉਹਨਾਂ ਦੇ ਕਮੈਂਟ, ਉਹ ਡੀਕ ਰਹੇ ਨੇ। ਅੱਛਾ, ਉਹ ਡੀਕ ਰਹੇ ਨੇ, ਹਾਂ ਠੀਕ ਹੈ ਜੀ, ਨੋ ਪ੍ਰੋਬਲਮ। ਔਰ ਇਸ ਤਰ੍ਹਾਂ ਗੁਲਜਿੰਦਰ ਪੁਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਗੁਰਜੀਤ ਸਿੰਘ ਜੀ ਵੀ ਰਾਜ ਕਰੇਗਾ ਖਾਲਸਾ ਕਹਿੰਦੇ ਨੇ, ਔਰ ਪਾਲ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਮਿਸ਼ਰਾ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਟੋਨੀ ਢੀਂਡਸਾ ਜੀ ਵੀ, ਬਰਵਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਹਰਮਨ ਪੰਨੂ ਜੀ ਵੀ, ਆਲ ਅਬਾਊਟ ਟੂ
ਜਿਹੜਾ ਸਿੱਖੀਜ਼ਮ ਜੀ ਵੀ, ਔਰ ਗੁਰਦੀਪ ਸਿੰਘ ਜੀ ਵੀ, ਔਰ ਧਰਮ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਔਰ ਕਹਿੰਦੇ ਮਨਕੀਰਤ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਇੰਦਰਜੀਤ ਸਿੰਘ ਜੀ ਵੀ। ਸੋ ਬਲਜੀਤ ਬਰਾੜ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।